वज़ीर आज़म साहब आज की छोटी जी एक्टिविटी हुई फयाजुल हसन चौहान साहब ने बड़ी बकवास याद की पंजाबियों के बारे वो बारे एक अलामती एहतजाज से इस बड़ी प्रोडक्टिव एक्टिविटी है साड़ी पंजाबी वास्ते तुम जिस तरह पंजाबी भाषा चला रहे हो तो ये बारे जरा साड़ी आडियंस में दसो कि ये कितना कुछ जरूरी है साढ़े वास्ते यंग बच्चे आए हैं यूनिवर्सिटियां तो इन्हों का आना तुम जो भी वेख रहे हो ये तुहाडे सारिਆਂ ਦਾ मतलब नेशन जो इकट्ठे होकर ਅਸੀਂ एहतजाज कर रहे हैं ਉਹਦਾ ਕੀ इंपैक्ट देखते हो जी मैं जिन्ना पढ़िया ना बोलियां का जीन जो होंगे तो जरूरी होंगे कि बोली नवी नस्ल तक अपनी बिल्कुल ऐसे ਜਿਹੜੇ ਨਵਾਂ ਤੋਂ ਬੱਚੇ ਆਏ ਨੇ ਇਹਨਾਂ ਦੇ ਆਉਣ ਨਾਲ ਮੈਨੂੰ ਹੌਸਲਾ ਆਇਆ ਕਿ ਸਾਡੀ ਬੋਲੀ ਇਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਕਿਉਂਕਿ ਸੂਫੀਆਂ ਦੀ ਬੋਲੀ ਬਿਲਕੁਲ ਸੁਲਤਾਨ ਬਹੁ ਸਰਕਾਰ ਬਾਬੇ ਫਰੀਦ ਦੀ ਬੁੱਲੇ ਸ਼ਾਹ ਦੀ ਬੋਲੀ ਨਾਨਕ ਦੀ ਬੋਲੀ ਜਿਹੜਾ ਫੈਜ਼ਲ ਹਸਨ ਚੌਹਾਨ ਨੇ ਕੀਤਾ ਨਾ ਝੋਟੇ ਉਹਨੇ ਜਿਹੜਾ ਇਹ ਕਿਹਾ ਕਿ ਮੈਂ ਖੁਦ ਵੀ ਪੰਜਾਬੀ ਹਾਂ ਔਰ ਇਸ ਜ਼ੁਬਾਨ ਨੂੰ ਆਪਣੀ ਜੁੱਤੀ ਦੀ ਨੋਕ ਤੇ ਰੱਖ ਲਾਂ ਅੱਛਾ ਜਿਹੜਾ ਬੰਦਾ ਇਹ ਕਹਿ ਰਿਹਾ ਕਿ ਮੈਂ ਖੁਦ ਵੀ ਪੰਜਾਬੀ ਹਾਂ ਤਾਂ ਉਹਦੀ ਸੈਂਸ ਦਾ ਪਤਾ ਲੱਗ ਜਾਂਦਾ ਹੈ ਜਿਹੜਾ ਆਪਣੀ ਮਾਂ ਬੋਲੀ ਨੂੰ ਇੱਜ਼ਤ ਦੇ ਰਿਹਾ ਉਹ ਕਿੰਨਾ ਕੁ ਸੈਂਸੀਬਲ ਬੰਦਾ ਹੈ ਨਹੀਂ ਉਹ ਤੁਹਾਡਾ ਸਾਡਾ ਅੱਜ ਦਾ ਇਕੱਠੇ ਹੋਣਾ ਮਕਸਦ ਇਹ ਸੀ ਕਿ ਇਸ ਗੱਲ ਨੂੰ ਇੰਜ ਨਾ ਰਹਿਣ ਦੇਈਏ ਉਹਨੂੰ ਦੱਸੀਏ ਕਿ ਪੰਜਾਬੀ ਆਪਣੀ ਇੱਜ਼ਤ ਬਿਸਤੀ ਮਹਿਸੂਸ ਕਰਦੇ ਨੇ ਬਿਲਕੁਲ ਔਰ ਅਸੀਂ ਦੁਨੀਆ ਦੀ ਦੋਵੇਂ ਹੀ ਵੱਡੀ ਜ਼ਬਾਨ ਆ ਔਰ ਪਾਕਿਸਤਾਨ ਦੀ ਅਕਸਰੀਅਤ ਦੀ ਬੋਲੇ ਜਾਣ ਵਾਲੀ ਜ਼ਬਾਨ ਲੋਕ ਆ ਅਸੀਂ ਕਿਸੇ ਨੂੰ ਹੱਕ ਨਹੀਂ ਦਿੰਦੇ ਕੋਈ ਸਾਡੀ ਜ਼ਬਾਨ ਨੂੰ ਬੁਰਾ ਕਰੇ ਅੱਛਾ ਅਸੀਂ ਵੀ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਅਸੀਂ ਕਹਿੰਦੇ ਉਰਦੂ ਰਾਬਤੀ ਜ਼ਬਾਨ ਹੈ ਅਸੀਂ ਉਰਦੂ 'ਚ ਲਿਖਣੇ ਪੜ੍ਹਨੇ ਨਹੀਂ ਆ ਉਰਦੂ ਬਾਕੀ ਜ਼ਬਾਨਾਂ ਦੀ ਇੱਜ਼ਤ ਕਰਦੇ ਲੇਕਿਨ ਇਹ ਕਿੰਨੇ ਹੱਕ ਦਿੱਤਾ ਇਹਨਾਂ ਨੂੰ ਕਿ ਇਹ ਪੰਜਾਬੀ ਨੂੰ ਜੁੱਤੀ ਦੇ ਲੋਕ ਤੇ ਰੱਖਣ ਹੋਰ ਸਰ ਇਹ ਤੱਕ ਮੇਰਾ ਖਿਆਲ ਹੈ ਵੇ ਕਿ ਤੁਸੀਂ ਗਿਲਗਿਤ ਤੋਂ ਲੱਗ ਕੇ ਬਲੋਚਿਸਤਾਨ ਤੱਕ ਅਗਰ ਤੁਸੀਂ ਕਹੋ ਨਾ ਕਿ ਦੂਸਰੀ ਲਿੰਗੂਆ ਫਰਾਂਕਾ ਪਾਕਿਸਤਾਨ ਉਹ ਸਾਡੀ ਪੰਜਾਬੀ ਹੈ ਕਿਉਂਕਿ ਪਸ਼ਤੋ ਬਾਕੀ ਜ਼ਬਾਨਾਂ ਵੀ ਠੀਕ ਬੋਲੀਆਂ ਨੇ ਆਪਣੇ ਆਪਣੇ ਸੂਬੇ ਦੇ ਵਿੱਚ ਬੋਲੀਆਂ ਨੇ ਸਾਡਾ ਪੰਜਾਬੀ ਸਪੀਕਰ ਜਿਹੜਾ ਉਹ ਬਲੋਚਿਸਤਾਨ ਵਿੱਚ ਜਾਂਦਾ ਤਾਂ ਕੋਈ ਸਮਝਾ ਲੈਂਦਾ ਉਹਨੂੰ ਪੰਜਾਬੀ ਆਉਂਦੀ ਹੋਏ ਨਾ ਪੰਜਾਬੀ ਦੇ ਵਿੱਚ ਵੀ ਉਰਦੂ ਤੋਂ ਬਾਅਦ ਪੰਜਾਬੀ ਸਾਡੀ ਦੂਸਰੀ ਵੱਡੀ ਜ਼ਬਾਨ ਹੈ ਅੱਛਾ ਤੁਹਾਡਾ ਇੱਕ ਜਿਹੜਾ ਮੈਨੂੰ ਸਭ ਤੋਂ ਅੱਛਾ ਜਿਹੜਾ ਨਾ ਉਹ ਲੱਗਾ ਕਿ ਜਿਹੜਾ ਤੁਸੀਂ ਇੱਕ ਨਾਰਾ ਲਿਖਿਆ ਸੀ ਕਿ ਜਿਹੜਾ ਆਪਣੀ ਮਾਂ ਦਾ ਨਹੀਂ ਉਹ ਕਿਸੇ ਵੀ ਥਾਂ ਦਾ ਨਹੀਂ ਜੀ ਜੀ ਇਹ ਫयाजुल हसन चौहान ਸਾਹਿਬ ਵਾਸਤੇ ਮਤਲਬ ਮੈਨੂੰ ਤੁਹਾਡਾ ਸਭ ਤੋਂ ਅੱਛੀ ਗੱਲ ਲੱਗੀ ਤੇ ਇਹਨੂੰ ਤੁਸੀਂ ਮਜ਼ੀਦ ਇਹਦੇ 'ਤੇ ਕੋਈ ਰੋਸ਼ਨੀ ਪਾਓ ਨਾ ਕਿ ਜਿਹੜਾ ਆਪਣੀ ਮਾਂ ਦਾ ਨਹੀਂ ਮੈਂ ਇਸ ਲਈ ਸਮਝਣਾ ਕਿ ਜਿਹੜੀ ਤੁਹਾਡੀ ਮਾਂ ਬੋਲੀ ਉਹ ਸਿਰਫ ਜ਼ਬਾਨ ਨਹੀਂ ਹੁੰਦੀ ਉਹਦੇ 'ਚ ਤੁਹਾਡੀ ਤਾਰੀਖ ਹੁੰਦੀ ਹੈ ਬਿਲਕੁਲ ਅੱਛਾ ਜਿਹੜਾ ਸੂਫੀਆਂ ਦਾ ਵਿਜ਼ਡਮ ਨੇ ਜਿਹੜਾ ਦੁਨੀਆ ਭਰ 'ਚ ਮੰਨਿਆ ਜਾਂਦਾ ਹੈ ਕਿ ਅਗਰ ਅਮਨ ਦੀ ਔਰ ਪੀਸ ਦਾ ਕੋਈ ਨਜ਼ਰੀ ਹੈ ਤਾਂ ਸੂਫੀਜ਼ਮ ਅੱਛਾ ਉਹ ਪੰਜਾਬੀ ਸੂਫੀਆਂ ਕੋਲ ਜਿਹੜੀ ਗੱਲ ਹੈ ਇਨਸਾਨਾਂ ਨੂੰ ਇਨਸਾਨਾਂ ਨਾਲ ਜੋੜਨ ਦੀ ਉਸ ਗੱਲ ਤੋਂ ਖੌਫਜ਼ਦਾ ਹੋ ਕੇ ਅੰਗਰੇਜ਼ ਨੇ ਪੰਜਾਬੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਅੱਜ ਵੀ ਪੰਜਾਬੀ ਦੇ ਖਿਲਾਫ ਨੇ ਅੱਜ ਵੀ ਅੰਗਰੇਜ਼ ਦੇ ਪਿੱਛੋਂ ਨੇ ਉਹਦੇ ਗੁਲਾਮ ਨੇ ਅੱਛਾ ਉਹ ਅਗਰ ਅਸੀਂ ਸਮਝਦੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਵਿੱਚ ਜਿਹੜਾ ਛੁਪਿਆ ਸਾਸਾ ਹੈ ਸਰਮਾਇਆ ਹੈ ਸੂਫੀਆਂ ਦਾ ਜਿਹੜਾ ਕਲਾਮ ਹੈ ਉਹਨਾਂ ਦਾ ਜਿਹੜਾ ਪੈਗਾਮ ਹੈ ਉਹ ਅਮਨ ਦਾ ਪੈਗਾਮ ਹੈ ਉਹ ਦੂਜੇ ਨਾਲ ਪਿਆਰ ਕਰਨ ਦਾ ਪੈਗਾਮ ਹੈ ਤੇ ਅਸੀਂ ਤੇ ਉਸ ਪੈਗਾਮ ਨੂੰ ਲੈ ਕੇ ਪੂਰੀ ਦੁਨੀਆ 'ਤੇ ਜਾਣਾ ਚਾਹੁੰਦੇ ਹਾਂ ਅਗਰ ਕੋਈ ਸਾਡੀ ਜ਼ੁਬਾਨ ਨੂੰ ਬੁਰਾ ਕਹਿੰਦਾ ਤੇ ਸਾਨੂੰ ਜ਼ਰੂਰ ਇਕੱਠੇ ਹੋ ਕੇ ਆਵਾਜ਼ ਚੁੱਕਣੀ ਚਾਹੀਦੀ ਹੈ ਔਰ ਅਸੀਂ ਇਸ ਹੁਕੂਮਤ ਤੋਂ ਹੀ ਮੁਤਾਲਬਾ ਕਰਨੇ ਕਿ ਐਸੇ ਬੰਦੇ ਨੂੰ ਆਪਣੀ ਕਬੀਨਾ ਦਾ ਹਿੱਸਾ ਨਾ ਬਣਾਏ ਜਿਹੜੀ ਇੰਨੇ ਲੋਕਾਂ ਦੀ ਦਿਲਦਾਰੀ ਕਰ ਰਹੀ ਹੈ ਔਰ ਉਹਦਾ ਉਹਨੂੰ ਕੋਈ ਫਾਇਦਾ ਵੀ ਨਹੀਂ ਉਹ ਮੁਕਾਫਾਤੇ ਅਮਲ ਦਾ ਸ਼ਿਕਾਰ ਤੇ ਹੋ ਗਿਆ ਨਾ ਵਜ਼ਾਰਤ ਤੋਂ ਹਟ ਗਿਆ ਤੁਸੀਂ ਆਮ ਆਵਾਮ ਨੂੰ ਗਵਰਨਮੈਂਟ ਨੇ ਚਲੋ ਇਸ ਵਜ੍ਹਾ ਤੋਂ ਹਟਾਇਆ ਜਾਂ ਜਿਸ ਵਜ੍ਹਾ ਤੋਂ ਨਹੀਂ ਹਟਾਇਆ ਮੁਕਾਫਾਤੇ ਅਮਲ ਦਾ ਸ਼ਿਕਾਰ ਹੋ ਗਿਆ ਹੋ ਬਾਕੀ ਆਮ ਆਵਾਮ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕਿ ਤੁਸੀਂ ਕੀ ਇਹਨਾਂ ਲੋਕਾਂ ਨੂੰ ਮੈਸੇਜ ਦਿਓਗੇ ਕਿ ਇੰਜ ਦੇ ਬੰਦੇ ਸਾਨੂੰ ਆਪਣੇ ਉੱਤੇ ਮੁਸਲਤ ਕਰਨੇ ਚਾਹੀਦੇ ਨੇ ਕਿ ਕੋਈ ਬੰਦਾ ਪੁੱਤਰ ਲਿਆਉਣਾ ਚਾਹੀਦਾ ਅਸਲ ਵਿੱਚ ਪੰਜਾਬੀ ਨੇ ਇੱਕ ਸਾਜ਼ਿਸ਼ ਹੋਈ ਜਿਹਦੇ 'ਚ ਅੰਗਰੇਜ਼ ਸ਼ਾਮਲ ਸੀ ਔਰ ਨਾਲ ਸਾਡੇ ਵੀ ਕੋਈ ਲੋਕ ਸ਼ਾਮਲ ਹੋ ਗਏ ਕਿ ਅਸੀਂ ਇਹ ਤੈਅ ਕਰ ਲਿਆ ਕਿ ਪੰਜਾਬੀ ਬੋਲਣਾ ਕੋਈ ਤਮੀਜ਼ ਵਾਲੀ ਗੱਲ ਨਹੀਂ ਪੰਜਾਬੀ ਉਹ ਕਹਿੰਦਾ ਨੇ ਕਿ ਪੰਜਾਬੀ ਇੱਕ ਜਹਿਲਾਂ ਦੀ ਜ਼ੁਬਾਨ ਅੱਛਾ ਇਹ ਬੜਾ ਲੰਮੀ ਹੈ ਅੱਛਾ ਜਦੋਂ ਅਸੀਂ ਇਹਦੇ 'ਚੋਂ ਨਿਕਲਾਂਗੇ ਇਸ ਤਰ੍ਹਾਂ ਦੇਖਣੇ ਸਾਡੇ ਜਿਹੜੇ ਪਠਾਨ ਭਰਾ ਨੇ ਜਾਂ ਸਿੰਧੀ ਨੇ ਉਹ ਜਿੱਥੇ ਵੀ ਗੱਲ ਕਰਦੇ ਨੇ ਆਪਣੀ ਜ਼ੁਬਾਨ ਅੱਛਾ ਸਾਨੂੰ ਆਪਣੀ ਜ਼ੁਬਾਨ 'ਤੇ ਸ਼ਰਮ ਕਿਉਂ ਆਉਂਦੀ ਜਦੋਂ ਕਿ ਸਾਡੀ ਜ਼ੁਬਾਨ 'ਚ ਸੂਫੀਆ ਦਾ ਇੰਨਾ ਜ਼ਖੀਰਾ ਹੈ ਸਾਨੂੰ ਮਾਣ ਕਰਨਾ ਆਉਣਾ ਚਾਹੀਦਾ ਆਪਣੀ ਜ਼ੁਬਾਨ 'ਤੇ ਫਿਰ ਇਹ ਜ਼ੁਬਾਨ ਅੱਗੇ ਵਧੇਗੀ ਪਰ ਅੱਜ ਜਿਵੇਂ ਲੋਕ ਇਕੱਠੇ ਹੋਏ ਨੇ ਮੈਂ ਬੜਾ ਪੁਰਉਮੀਦ ਹਾਂ ਕਿ ਇਸਲਾਮਾਬਾਦ ਜੇ ਮਸ਼ਰੂਫ ਸ਼ਹਿਰ 'ਚ ਇੰਨੇ ਯੂਨੀਵਰਸਿਟੀਆਂ ਦੇ ਬੱਚੇ ਇੰਨੇ ਲੋਕ ਜਮ੍ਹਾਂ ਹੋਏ ਨੇ ਔਰ ਇੱਕ ਪੈਗਾਮ ਗਿਆ ਉਹਨਾਂ ਨੂੰ ਕਿ ਅਸੀਂ ਆਪਣੀ ਮਾਂ ਬੋਲੀ ਦੀ ਇੱਜ਼ਤ ਕਰਨੇ ਹਾਂ ਪਰ ਅਸੀਂ ਉਹ ਸਾਜ਼ਿਸ਼ ਨੂੰ ਸਮਝ ਗਏ ਹਾਂ ਕਿ ਸਾਨੂੰ ਸਾਡੀ ਜ਼ੁਬਾਨ ਨੂੰ ਦੂਰ ਕਰਨ ਦੀ ਜੋ ਕੀਤਾ ਹੈ ਅਸੀਂ ਉਹਨੂੰ ਸਮਝ ਗਏ ਅਸੀਂ ਆਪਣੀ ਜ਼ੁਬਾਨ ਨੂੰ ਇੱਜ਼ਤ ਦੇਣਾ ਜਾਣਦੇ ਹਾਂ ਔਰ ਦੇਵਾਂਗੇ ਔਰ ਆ ਕਰਦੇ ਤੁਸੀਂ ਦੋ ਜਿਹੜਾ ਨਾ ਲਫ਼ਜ਼ ਦੋ ਲੈਣਾ ਉਹ ਅਬਦੁਲ ਹਸਨੈਨ ਵਾਨਾ ਸਾਹਿਬ ਵਾਸਤੇ ਜਿਨ੍ਹਾਂ ਦੀ ਸਾਰੀ ਐਫਰਟ ਸੀ ਜੀ ਕਿਆ ਅੱਛਾ ਕਿ ਵਾਨਾ ਸਾਹਿਬ ਦੀ ਅਸੀਂ ਅਬਦੁਲ ਹਸਨੈਨ ਵਾਨਾ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਹ ਪਾਣੀ ਦਾ ਪਹਿਲਾ ਕਤਰਾ ਬਣੇ ਨੇ ਬਾਰਿਸ਼ ਦਾ ਕਿ ਇਸਲਾਮਾਬਾਦ ਦੇ ਸ਼ਹਿਰ 'ਚ ਉਹਨਾਂ ਨੇ ਆ ਕੇ ਪਿੰਡੀ ਤੋਂ ਇੱਥੇ ਸਾਨੂੰ ਦਾਵਤ ਦਿੱਤੀ ਅਸੀਂ ਉਹਨਾਂ ਦਾਵਤ 'ਤੇ ਆਏ ਪਰ ਅੱਜ ਦੋ ਜਵਾਨਾਂ ਨਾਲ ਵੀ ਮੁਲਾਕਾਤ ਹੋਈ ਔਰ ਅਸੀਂ ਸਮਝਦੇ ਕਿ ਉਹ ਸਿਤਾਰੇ ਨੇ ਅਬਦੁਲ ਹਸਨੈਨ ਵਾਨਾ ਵਰਗੇ ਲੋਕ ਜਿਨ੍ਹਾਂ ਨੂੰ ਵੇਖ ਕੇ ਰਾਈ ਆਪਣਾ ਰਾਹ ਬਣਦੇ ਨੇ ਰਸਤਾ ਪਛਾਣਦੇ ਤੇ ਅਸੀਂ ਇਨਸ਼ਾਅੱਲਾ ਇਹਨਾਂ ਦੋਸਤਾਂ ਦੇ ਨਕਸ਼ੇ ਕਦਮ 'ਤੇ ਤੁਰੇ ਮਾਂ ਬੋਲੀ ਦਾ ਮੁਕਾਮ ਦਿਵਾਉਣ ਲਈ ਪਿਛਾਂ ਨਹੀਂ ਹਟਾਂਗੇ ਜਦੋਂ ਤੱਕ ਕਿ ਐਸੇ ਲੋਕਾਂ ਦੀ ਜ਼ਬਾਨਬੰਦੀ ਨਹੀਂ ਕੀਤੀ ਜਾਂਦੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮਿਹਰਬਾਨੀ ਮਲਿਕ ਸਾਹਿਬ ਲਓ ਵੀ ਸ਼ੁਕਰੀਆ ਨੌਜਵਾਨੋ